ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜੇ ਦੇਖਿਆ ਜਾਵੇ ਯੂਐਸਏ ਦੇ ਵਿੱਚ ਸਭ ਤੋਂ ਵੱਡਾ ਸਟੇਟ ਯੂਨੀਵਰਸਿਟੀ ਦਾ ਨੈਟਵਰਕ ਹੈਗਾ ਆ। ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਅੱਜ ਖਬਰ ਆ ਰਹੀ ਆ ਵੀ ਸਾਰੇ ਹੀ ਕੈਂਪਸਸ ਦੇ ਵਿੱਚ 30,000 ਤੋਂ ਵੱਧ ਜਿਹੜੇ EMPLOYEES ਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਵੀ ਆ, ਜਿਨ੍ਹਾਂ ਦੇ ਵਿੱਚ ਲਾਇਬ੍ਰੇਰੀਅਨ, ਹੋਰ ਜਿੰਨਾ ਵੀ ਸਟਾਫ ਹੈਗਾ ਆ, ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਸੋ ਆਉਣ ਵਾਲੇ ਸੋਮਵਾਰ ਨੂੰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਕੈਂਪਸਸ ਜੋ ਆ ਉਹ ਓਪਨ ਹੋਣੇ ਸੀ, ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋਣੀਆਂ ਸੀਆਂ। ਤੇ ਹੁਣ ਇਹਨਾਂ ਨੇ ਇਹ ਕਹਿਤਾ ਵੀ ਜੇ 31 ਜਨਵਰੀ ਤੋਂ ਸਾਡੀ ਜਿਹੜੀ ਤਨਖਾਹ ਆ 5% ਨਾ ਵਧਾਈ ਤੇ ਅਸੀਂ ਜਿਹੜੀ ਸਟ੍ਰਾਈਕ ਆ ਉਹ ਇੱਦਾਂ ਹੀ ਕੰਟੀਨਿਊ ਰੱਖਾਂਗੇ। 23 ਦੇ ਕਰੀਬ ਕੈਂਪਸਸ ਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਕੈਲੀਫੋਰਨੀਆ ਦੇ ਵਿੱਚ 4.5 ਲੱਖ ਸਟੂਡੈਂਟਸ ਦੀਆਂ ਕਲਾਸਾਂ ਕੈਂਸਲ ਹੋਣਗੀਆਂ ਤੇ ਜੇ ਪਿਕਟ ਲਾਈਨ ਇੱਦਾਂ ਹੀ ਚਾਲੂ ਰਹੀ। ਜੀ, ਬਿਲਕੁਲ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਹਲਚਲ ਆ ਉਹ ਵਾਪਰੀ ਹੈ। ਪਹਿਲੀ ਵਾਰੀ ਨਹੀਂ, ਉੱਦਾਂ ਪਹਿਲਾਂ ਵੀ ਹੜਤਾਲਾਂ ਅਧਿਆਪਕਾਂ ਦੇ ਦੁਆਰਾ, ਕੋਚਿਸ ਦੇ ਦੁਆਰਾ, ਲਾਇਬ੍ਰੇਰੀਅਨਸ ਤੇ ਹੋਰ ਜਿਹੜੇ ਵਰਕਰਸ ਆ ਇੱਦਾਂ ਯੂਨੀਵਰਸਿਟੀ ਜਿਹੜੇ ਕਰਦੇ ਉਹ ਕਰਦੇ ਰਹੇ ਆ ਤਾਂ ਜੋ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਵਧਾਈਆਂ ਜਾਣ। ਯੂਨੀਅਨ ਨੇ ਤਾਂ 12% ਤਨਖਾਹ ਦੀ ਵੱਧ ਦੀ ਮੰਗ ਕੀਤੀ ਸੀਗੀ, ਪਰ ਇਹ ਕਹਿ ਰਿਹਾ ਵੀ 5% ਜਿਹੜਾ ਆ ਉਹ ਵਧਾ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੀ ਇਹ ਹੜਤਾਲ ਆ ਉਸ ਨੂੰ ਜਿਹੜਾ ਉਹ ਬੰਦ ਕਰੀਏ ਤੇ ਚਾਲੂ ਜਿਹੜਾ ਉਹ ਹੋਵੇ। ਜੇ ਕੋਈ ਪਿਕਟ ਲਾਈਨ ਨੂੰ ਨਹੀਂ ਕ੍ਰੋਸ ਕਰਦਾ ਤਾਂ ਫਿਰ ਕੁਛ ਵੀ ਜਿਹੜਾ ਹੈ ਉਹ ਨਹੀਂ ਚੱਲੂਗਾ। ਕੈਲੀਫੋਰਨੀਆ ਫੈਕਲਟੀ ਐਸੋਸੀਏਸ਼ਨ 29,000 ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ। ਇਸ ਤੋਂ ਇਲਾਵਾ CSU ਦੇ ਪਲੰਬਰ, ਇਲੈਕਟ੍ਰੀਸ਼ੀਅਨ, ਅਦਰ ਸਕਿਲ ਟ੍ਰੇਡਰ ਜਿਹੜੇ ਆ ਉਹਦੇ ਵਿੱਚ 1100 ਜਿਹੜੇ ਲੋਕ ਆ ਉਹ ਜਿਹੜੇ ਹੈਗੇ ਨੇ ਰਿਪਰੈਜ਼ੈਂਟ ਕੀਤਾ ਜਾਂਦਾ ਉੱਥੇ ਟੀਮਸਟਰਸ ਲੋਕਲ 2010 ਦੇ ਦੁਆਰਾ। ਕਈ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਵੀ ਅੱਜ ਕਹਿੰਦੇ ਵੀ ਪਿਕਟ ਲਾਈਨਸ ਆ ਉਹਨਾਂ ਨੂੰ ਜੁਆਇਨ ਕੀਤਾ ਤੇ ਆਪਣੀ ਜਿਹੜੀ ਸਪੋਰਟ ਆ ਇਸ ਦੇ ਵਿੱਚ ਜ਼ਾਹਰ ਕੀਤੀ ਹੈਗੀ ਆ। CSU ਲੌਂਗ ਬੀਚ ਦੇ ਜਿਹੜੀ ਇੱਕ ਵਿਦਿਆਰਥੀ ਆ ਗੈਬਰੀਅਲ ਐਲਵਰੇਜ਼, ਉਹ ਕਹਿੰਦੇ ਵੀ ਮੈਂ ਡੈਮੋਸਟ੍ਰੇਸ਼ਨ ਦੇ ਵਿੱਚ ਇਸ ਲਈ ਜੁਆਇਨ ਕੀਤਾ ਆ, ਕਹਿੰਦੇ ਵੀ ਆਪਣੇ ਪ੍ਰੋਫੈਸਰਸ ਦੀ ਸਪੋਰਟ ਦੇ ਲਈ ਤੇ ਜਿਹੜੀਆਂ ਟਿਊਸ਼ਨ ਹਾਈਕਸ ਆਉਂਦੇ ਜਿਹੜੇ ਸਮੈਸਟਰ ਦੇ ਵਿੱਚ ਵਧਣ ਜਾ ਰਹੀਆਂ ਆ ਉਸ ਦੇ ਉਲਟ ਵੀ ਜਿਹੜੀ ਆ ਮੈਂ ਆਵਾਜ਼ ਚੱਕ ਰਹੀ ਹੈਗੀ ਆ। ਕੈਲ ਸਟੇਟ ਦੇ ਜਿਹੜੇ ਚਾਂਸਲਰ ਨੇ ਮਿਲਡਰਡ ਗਾਰਸੀਆ, ਉਹਨਾਂ ਨੇ ਫਰਾਈਡੇ ਨੂੰ ਵੀਡੀਓ ਕਾਲ ਦੇ ਨਾਲ ਜਰਨਲਿਸਟ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀਗਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਸਟ੍ਰਾਈਕਸ ਆ ਉਸ ਨੂੰ ਅਵੋਇਡ ਕੀਤਾ ਜਾ ਸਕੇ, ਉਹ ਨਾ ਹੋਣ, ਹੜਤਾਲ ਨਾ ਹੋਵੇ। ਯੂਨੀਅਨ ਸੈਲਰੀ ਡਿਮਾਂਡਸ ਕਹਿੰਦੇ ਆ ਵੀ ਇਸ ਟਾਈਮ ਕੋਈ ਆਪਸ਼ਨ ਹੀ ਨਹੀਂ ਹੈਗੀ ਵੀ ਉਹ ਜਿਹੜੀਆਂ ਉਹ ਮੰਨੀਆਂ ਜਾ ਸਕਦੀਆਂ। ਕਹਿੰਦੇ ਵੀ ਅਸੀਂ ਆਪਣੀ ਫਾਈਨੈਂਸ਼ੀਅਲ ਰਿਐਲਿਟੀ ਦੇ ਹਿਸਾਬ ਦੇ ਨਾਲ, ਜੋ ਆਰਥਿਕਤਾ ਦੇ ਵਿੱਚ ਅਸਲੀਅਤ ਹੈਗੀ ਆ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਕੰਮ ਕਰ ਰਹੇ ਹਨ। ਦਸੰਬਰ ਦੇ ਵਿੱਚ ਪਹਿਲਾਂ ਵੀ ਕੈਲੀਫੋਰਨੀਆ ਫੈਕਲਟੀ ਐਸੋਸੀਏਸ਼ਨ ਨੇ ਇੱਕ ਦਿਨ ਦਾ ਜਿਹੜੇ ਵਾਕਆਊਟ ਆ 4 ਕੈਂਪਸਿਸ ਦੇ ਉੱਤੇ ਕੀਤਾ ਸੀ, LA 'ਚ, ਪੋਮੋਨਾ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਦੇ ਵਿੱਚ। ਉਦੋਂ ਵੀ ਵੱਧ ਤਨਖਾਹ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਸੀ। 766 ਮਿਲੀਅਨ ਦੇ CSU ਦੇ ਐਮਰਜੈਂਸੀ ਰਿਜ਼ਰਵ ਹੈਗੇ ਨੇ। ਯੂਨੀਅਨ ਜਿਹੜੀ ਉਹ ਕਹਿ ਰਹੀ ਆ, ਕਹਿੰਦੇ ਵੀ ਉਹਨਾਂ ਨੇ ਸਿਰਫ ਰਿਜ਼ਰਵ ਅਕਾਊਂਟਸ ਦੇ ਵਿੱਚ ਰੱਖੇ ਆ, ਯੂਨੀਅਨ ਕਹਿੰਦੀ ਆ, ਤੇ ਕਹਿੰਦੇ ਵੀ ਇਹ ਅਫੋਰਡ ਕਰ ਸਕਦੇ ਆ ਸੈਲਰੀ ਇਨਕਰੀਜ਼ਸ ਨੂੰ ਫੰਡਸ ਦੇ ਨਾਲ, ਪਰ ਇਹ ਜਾਣਬੁੱਝ ਕੇ ਸਾਡੀ ਜਿਹੜੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋਏ ਪਏ ਆ। ਸੋ ਇਸੇ ਲਈ ਅਸੀਂ 1 ਹਫ਼ਤੇ ਦੀ ਹੁਣ ਹੜਤਾਲ ਦੇ ਉੱਤੇ ਜਾ ਰਹੇ ਹਾਂ।